ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮ ਜਿਨ੍ਹਾਂ 'ਚ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮਲਿਕ ਜੀ। ਮਸੂਦ ਜੀ ਆਇਆਂ। ਬਹੁਤ ਧੰਨਵਾਦ ਪ੍ਰਵੀਨ ਤੁਹਾਡਾ। ਮੇਰੇ ਵੱਲੋਂ ਵੀ ਸਭ ਦਰਸ਼ਕਾਂ ਨੂੰ, ਸਭ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ੍ਰੀ ਅਕਾਲ। ਅਮਰੀਕਾ 'ਚ ਜੀ ਅੱਜ 9 ਜਨਵਰੀ ਸਾਲ 2026 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ ਅੱਜ 10 ਜਨਵਰੀ ਸਾਲ 2026 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ ਔਰ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਆ। ਜੇ ਇਹਨਾਂ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਨੇ ਖਬਰਾਂ ਹਲੇ ਜੀ। KPK ਸੂਬੇ 'ਚ ਆਪਰੇਸ਼ਨ ਦਾ ਮਤਲਬ ਹੈ ਕਿ ਸਾਡੀ ਪਾਰਟੀ ਨੂੰ ਮੁਕਾਉਣਾ। ਇਹ ਆਖਣਾ ਹੈ CM KPK ਸੁਹੇਲ ਅਫਰੀਦੀ ਹੋਰਾਂ ਦਾ, ਜਦ ਕਿ ਅਲੀ ਜ਼ਫਰ ਹੋਰਾਂ ਦਾ ਆਖਣਾ ਹੈ ਕਿ ਇਮਰਾਨ ਖਾਨ ਦੇ ਨਾਲ ਮੁਲਾਕਾਤ ਤੋਂ ਬਗੈਰ ਕੋਈ ਗੱਲਬਾਤ ਨਹੀਂ ਹੋਈ। ਜੀ ਬਿਲਕੁਲ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਜਿਹੜੇ CM ਨੇ KPK ਸੂਬੇ ਦੇ ਸੁਹੇਲ ਅਫਰੀਦੀ ਹੋਣੇ, ਉਹ ਹੁਣ ਕਰਾਚੀ ਪਹੁੰਚੇ ਨੇ, ਜਿਹੜੀ ਕਿ ਸਿੰਧ ਦੀ ਰਾਜਧਾਨੀ ਹੈ। ਪੰਜਾਬ ਦਾ ਵੀ ਫੇਰਾ ਉਹਨਾਂ ਨੇ ਲਾਇਆ, ਜੋ ਕੁਝ ਹੋਇਆ ਸਾਰੀ ਦੁਨੀਆ ਵੇਖਿਆ। ਪਰ ਜਦੋਂ ਉਹ ਕਰਾਚੀ ਪਹੁੰਚੇ ਤੇ ਉੱਥੋਂ ਦੀ ਸੂਬਾ ਸਰਕਾਰ ਦੇ ਸੂਬਾ ਵਜ਼ੀਰ ਨੇ ਜਿਹੜੇ, ਉਹਨਾਂ ਨੇ 에ਅਰਪੋਰਟ ਤੇ ਜਾ ਕੇ ਜੀ ਆਇਆਂ ਨੂੰ ਆਖਿਆ, ਸਵਾਗਤ ਕੀਤਾ, ਨਾਲ ਲੈ ਕੇ ਗਏ ਸਰਕਾਰੀ ਪ੍ਰੋਟੋਕਾਲ 'ਚ। 3 ਦਿਨਾਂ ਦਾ ਇਹ ਸਰਕਾਰੀ ਫੇਰਾ ਆ, ਜਿੱਥੇ ਉਹਨਾਂ ਨੇ ਕਰਾਚੀ ਪ੍ਰੈਸ ਕਲੱਬ ਦੇ ਵਿੱਚ ਹੋਣ ਵਾਲੇ ਮੀਟ ਦੀ ਪ੍ਰੈਸ ਜਿਹੜਾ ਇਕੱਠ ਸੀਗਾ ਪੱਤਰਕਾਰਾਂ ਦਾ, ਉਹਦੇ 'ਚ ਇਹ ਬਿਆਨ ਦਿੱਤਾ ਹੈ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਪਾਕਿਸਤਾਨੀ ਫੌਜ ਦੀ ਕਾਰਵਾਈ, ਜਿਹਦੇ 'ਚ ਉਹ ਕਹਿੰਦੇ ਨੇ ਕਿ ਅਸੀਂ ਅੱਤਗਰਦਾਂ ਨੂੰ ਮੁਕਾਉਣਾ ਹੈ, ਉਹਦੀ ਮੁਖਾਲਫਤ ਕਰਨੀ ਹੈ। ਇਮਰਾਨ ਖਾਨ ਪਹਿਲਾਂ ਕਹਿ ਚੁੱਕਿਆ ਆ ਕਿ ਫੌਜੀ ਕਾਰਵਾਈ ਦੇ ਨਾਲ ਅੱਤਗਰਦ ਨਹੀਂ ਮੁਕਣੇ, ਇਹਦੇ ਨਾਲ ਸਾਡੇ ਸੂਬੇ 'ਚ ਬਦਅਮਨੀ ਰਹਿਣੀ ਹੈ। ਨਾਲ ਹੀ ਉਹਨਾਂ ਨੇ ਆਖਿਆ ਹੈ ਕਿ ਅਸੀਂ ਇਹ ਵੀ ਕਹਿ ਦੇਣਾ ਚਾਹੁੰਦੇ ਹਾਂ ਕਿ ਇਹ ਆਪਰੇਸ਼ਨ ਕਰਨ ਦਾ ਮਕਸਦ ਸਿਰਫ ਔਰ ਸਿਰਫ ਸਾਡੀ ਸਰਕਾਰ ਨੂੰ ਉੱਥੋਂ ਮੁਕਾਉਣਾ ਹੈ, ਯਾਨੀ ਇਮਰਾਨ ਖਾਨ ਦੀ ਸਿਆਸੀ ਪਾਰਟੀ PTA ਨੂੰ। ਕਿਉਂਕਿ PTI ਹੈ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ, ਉਹਦੇ ਨਾਲ ਲੋਕਾਂ ਦਾ ਹਜੇ ਵੀ ਮੋਹ ਪਿਆਰ ਹੈ, ਉਹਨਾਂ ਨੇ ਆਪਣੇ ਵੋਟ ਨਾਲ ਵੀ ਦਿੱਤਾ। ਸੋ ਇਹ ਸ਼ਰਾਰਤ ਇੱਕ ਸਿਆਸੀ ਛੇੜਛਾੜ ਆ ਜਿਹੜੀ ਉਹਦੇ ਤੌਰ ਤੇ ਹੈ, ਕਿਉਂਕਿ ਅਸੀਂ ਤਾਲਿਬਾਨਾਂ ਸਮੇਤ ਕੋਈ ਵੀ ਅੱਤਗਰਦ ਗਰੁੱਪ ਆ ਉਹਦੀ ਖੁੱਲੇ ਲਫ਼ਜ਼ਾਂ 'ਚ ਮੁਖਾਲਫਤ ਕਰਨੇ, ਅਸੀਂ ਉਹਨਾਂ ਨੂੰ ਮੁਲਕ ਦੁਸ਼ਮਣ ਕਹਿੰਦੇ, ਅਸੀਂ ਬਿਲਕੁਲ ਉਹਨਾਂ ਦੇ ਹਮਦਰਦ ਨਹੀਂ ਹੈ। ਪਰ ਇਸ ਆੜ ਦੇ ਵਿੱਚ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਉਹਦਾ ਨਿਸ਼ਾਨਾ ਸਿਰਫ ਸਾਡੀ ਸਿਆਸੀ ਪਾਰਟੀ ਹੈ। ਇਹ ਆਖਣਾ ਹੈ ਸੁਹੇਲ ਅਫਰੀਦੀ ਹੋਣਾ ਦਾ। ਦੂਜੇ ਪਾਸੇ ਇਮਰਾਨ ਖਾਨ ਦੀ ਜਮਾਤ ਤੋਂ ਸੈਨੇਟਰ ਬੈਰਿਸਟਰ ਅਲੀ ਜ਼ਫਰ ਨੇ, ਜਿਹੜੇ ਕਿ ਵਕੀਲ ਵੀ ਰਹੇ ਉਹਨਾਂ ਦੇ ਕੁਝ ਮਾਮਲਿਆਂ 'ਚ, ਉਹਨਾਂ ਨੇ ਆਖਿਆ ਕਿ ਜਦੋਂ ਤੱਕ ਇਮਰਾਨ ਖਾਨ ਦੇ ਨਾਲ ਮੁਲਾਕਾਤਾਂ ਦੀ ਇਜਾਜ਼ਤ ਨਹੀਂ ਨਾ ਦਿੱਤੀ ਜਾਂਦੀ, ਸਰਕਾਰ ਭੁੱਲ ਜਾਵੇ ਕਿ ਅਸੀਂ ਗੱਲਬਾਤ ਦੇ ਨਾਲ ਮਾਮਲੇ ਤੈਅ ਕਰਾਂਗੇ। ਗੱਲਬਾਤ ਦੇ ਹਾਮੀ ਜ਼ਰੂਰ ਆ, ਇਹ ਨਹੀਂ ਕਿ ਇੱਕ ਪਾਸੇ ਕਹੋ ਕਿ ਆਓ ਗੱਲਬਾਤ ਕਰ ਲਈਏ ਤੇ ਆਓ ਗੱਲਬਾਤ ਦੇ ਨਾਲ ਮਾਮਲੇ ਨਿਬੇੜਨੇ, ਤੇ ਦੂਜੇ ਪਾਸੇ ਸਾਨੂੰ ਜੇਲ੍ਹ 'ਚ ਮੁਲਾਕਾਤ ਕਰਕੇ ਇਮਰਾਨ ਖਾਨ ਕੋਲੋਂ ਕੋਈ ਸਲਾਹ ਵੀ ਨਾ ਲੈਣ ਦਿੱਤੀ ਜਾਏ। ਇਹ ਦੋਵੇਂ ਮਾਮਲੇ ਇਦਾਂ ਨਹੀਂ ਤੁਰਨੇ, ਇਹ ਦੋਵੇਂ ਆਪੋਜ਼ਿਟ ਨੇ। ਇੱਕ ਪਾਸੇ ਤੁਰਨਾ ਹੈ ਤੇ ਇਹਦੀ ਇਜਾਜ਼ਤ ਜਿਹੜੀ ਜ਼ਰੂਰੀ ਹੈ। ਇਹ ਗੱਲਾਂ ਨੇ ਜਿਹੜੀਆਂ ਇਹ ਕੱਲ ਉਹਨਾਂ ਨੇ ਲਾਹੌਰ ਦੇ ਵਿੱਚ ਉਹੀ ਇਤਿਹਾਦ ਤਹਿਰੀਕ ਤਹਫੁਜ਼ੇ ਆਈਨ ਪਾਕਿਸਤਾਨ ਜਿਹੜੇ ਮੌਲਾਨਾ ਅਚਕਜ਼ਈ ਹੋਣੇ ਨੇ, ਮਹਿਮੂਦ ਖਾਨ ਅਚਕਜ਼ਈ ਹੋਣੇ, ਉਹਨਾਂ ਦੀ ਅਗਵਾਈ 'ਚ ਬਣਿਆ ਜਿਹੜਾ ਇਕੱਠ ਆ, ਉਹਦੇ 'ਚ ਇਹ ਗੱਲਾਂ ਉਹਨਾਂ ਕੱਲ ਕੀਤੀਆਂ ਜੀ, ਲਾਹੌਰ 'ਚ ਕੀਤੀਆਂ ਜੀ। ਇੰਟਰਨੈਸ਼ਨਲ ਰਿਪੋਰਟ ਆਈ ਹੈ ਕਿ ਤਾਲਿਬਾਨਾਂ ਦੇ ਆਉਣ ਮਗਰੋਂ ਸਭ ਤੋਂ ਬਹੁਤੀ ਖੂਨਗਰਦੀ ਪਾਕਿਸਤਾਨ 'ਚ ਹੋਈ ਹੈ, ਜਦਕਿ ਅਤਾ ਤਾਰਕ ਦਾ ਆਖਣਾ ਹੈ ਕਿ ਖੂਨ ਦੇ ਆਖਰੀ ਕਤਰੇ ਤੱਕ ਦੁਸ਼ਮਣ ਦਾ ਸਫਾਇਆ ਕਰਾਂਗੇ। ਜੀ ਇਹ ਰਿਪੋਰਟ ਆ ਜਿਹੜੀ, ਇਹ ਇੰਟਰਨੈਸ਼ਨਲ ਕ੍ਰਾਈਸਿਸ ਗਰੁੱਪ, ਜਿਹਨੂੰ ICG ਕਿਹਾ ਜਾਂਦਾ ਹੈ, ਦੁਨੀਆ ਭਰ ਦੇ ਬੜੇ ਜਿਹਨੂੰ ਕਹਿੰਦੇ ਨੇ ਕਿ ਇੰਟਰਨੈਸ਼ਨਲ ਮਾਮਲਿਆਂ ਤੇ ਨਜ਼ਰ ਰੱਖਣ ਵਾਲੇ ਤਗੜੇ ਪੰਡਤ ਨੇ ਜਿਹੜੇ, ਉਹ ਇਹਦਾ ਹਿੱਸਾ ਨੇ। ਉਹਨਾਂ ਨੇ ਇਹ ਰਿਪੋਰਟ ਜਿਹੜੀ ਆ ਦਿੱਤੀ ਹੈ, ਜਿਹਦੇ 'ਚ ਆਖਿਆ ਗਿਆ ਕਿ 2021 'ਚ ਤਾਲਿਬਾਨਾਂ ਨੇ ਜਦੋਂ ਦਾ ਰਾਜ ਸੰਭਿਆ ਆ, ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਤਾਲਿਬਾਨਾਂ ਦੀ ਜਾਂ ਪਠਾਨਾਂ ਦੀ ਜਿਹੜੀ ਅੱਤਗਰਦੀ ਹੈ ਉਹ ਵਧੀ ਪਈ ਹੈ। ਇਹਦੇ ਮੁਤਾਬਕ ਇਸ ਮੌਕੇ ਦੇ ਉੱਤੇ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਹਾਲ ਹਾਲਾਤ ਇਸ ਵੇਲੇ ਚੋਖੇ ਵਿਗੜ ਚੁੱਕੇ ਨੇ, ਜਿਹੜੇ ਕਦੀ ਤਾਰੀਖ 'ਚ ਇੰਨੇ ਨਹੀਂ ਵਿਗੜੇ। ਔਰ ਸੱਚੀ ਗੱਲ ਇਹ ਹੈ ਕਿ ਵਾਕਈ ਤਾਲਿਬਾਨਾਂ ਦੇ ਰਾਜ ਤੋਂ ਬਾਅਦ ਪਾਕਿਸਤਾਨ 'ਚ ਅੱਤਗਰਦੀ ਹੈ ਜਿਹੜੀ ਵਧੀ ਹੈ। ਇਸ ਰਿਪੋਰਟ ਦੇ ਵਿੱਚ ਇਹ ਦੱਸਿਆ ਗਿਆ ਕਿ 2025 ਸਾਲ ਜਿਹੜਾ ਮੁੱਕਿਆ, ਸਿਰਫ ਉਹਦੇ 'ਚ ਹੀ ਅੱਤਗਰਦ ਹਮਲਿਆਂ ਦਾ ਸਭ ਤੋਂ ਬਹੁਤਾ ਸ਼ਿਕਾਰ ਪਾਕਿਸਤਾਨ ਦਾ ਸੂਬਾ ਖੈਬਰ ਪਖਤੂਨਖਵਾ ਔਰ ਬਲੋਚਿਸਤਾਨ ਹੋਇਆ, ਜਿੱਥੇ 600 ਤੋਂ ਵੱਧ ਪਾਕਿਸਤਾਨੀ ਫੌਜ ਔਰ ਪੁਲਿਸ ਦੇ ਯਾਨੀ ਲਾਈਨ ਇਨਫੋਰਸਮੈਂਟ ਏਜੰਸੀਜ਼ ਔਰ ਫੋਰਸਿਸ ਨੇ ਜਿਹੜੀਆਂ, 600 ਉਹਨਾਂ ਦੇ ਜਵਾਨਾਂ ਅਫਸਰਾਂ ਦਾ ਹੈ ਜਿਹੜਾ ਉਹ ਜਾਨੀ ਨੁਕਸਾਨ ਕੀਤਾ ਗਿਆ ਆ। ਇਹ ਸਿਰਫ 1 ਸਾਲ ਦੀ ਰਿਪੋਰਟ ਯਾਨੀ ਸਾਲ 2025 ਦੇ ਨੁਕਸਾਨ ਨੇ ਜਿਹੜੇ ਉਹਨਾਂ ਦੀ ਦੱਸ ਆ ਜਿਹੜੀ ਉਹ ਪਾਈ ਗਈ ਹੈ। ਨਾਲ ਹੀ ਇਹ ਆਖਿਆ ਗਿਆ ਹੈ ਕਿ ਇਸ ਵੇਲੇ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿਗੜੇ ਹਾਲਾਤਾਂ ਦੀ ਵਜ੍ਹਾ ਪਾਕਿਸਤਾਨ ਦਾ ਤਾਲਿਬਾਨਾਂ ਕੋਲੋਂ ਇਹ ਮੰਗ ਕਰਨਾ ਕਿ ਕਾਰਵਾਈ ਕਰਨ ਔਰ ਤਾਲਿਬਾਨਾਂ ਦਾ ਕਾਰਵਾਈ ਤੋਂ ਇਨਕਾਰ ਹੈ। ਇਧਰ ਇਤਲਾਮਾਤ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਵਜ਼ੀਰ ਨੇ ਜਿਹੜੇ ਅਤਾ ਤਾਰੜ ਹੋਣੇ, ਉਹਨਾਂ ਨੇ ਆਪਣੇ ਤਾਜ਼ਾ ਬਿਆਨ 'ਚ, ਬਲਕਿ ਬਰਤਾਨਵੀ ਮੀਡੀਆ ਨੂੰ ਦਿੱਤੇ ਬਿਆਨ ਦੇ ਵਿੱਚ ਆਖਿਆ ਹੈ ਕਿ ਅਸੀਂ ਆਪਣੇ ਖੂਨ ਦੇ ਆਖਰੀ ਕਤਰੇ ਤੱਕ ਔਰ ਆਪਣੀ ਆਖਰੀ ਸਾਹ ਤੱਕ
ਦੁਸ਼ਮਣਾਂ ਨੂੰ ਮੁਕਾ ਕੇ ਸਾਹ ਲਾਂਗੇ ਜਿਹੜੇ ਵੀ ਪਾਕਿਸਤਾਨੀ ਦੀ ਸਲਾਮਤੀ ਦੇ ਵਾਸਤੇ ਖਤਰਾ ਨੇ। ਉਹ ਭਾਵੇਂ ਤਾਲਿਬਾਨ ਨੇ, ਉਹ ਭਾਵੇਂ ਬਲੋਚ ਵੱਖ ਵੰਡ ਦੀ ਮੰਗ ਕਰਨ ਵਾਲੇ ਨੇ, ਉਹ ਕਿਸੇ ਵੀ ਕਹਿ ਲਵੋ ਕਿ ਅਤਗਰਦ ਧੜੇ ਦਾ ਹਿੱਸਾ ਨੇ। ਇਹਨਾਂ ਦਾ ਸਫਾਇਆ ਜਿਹੜਾ ਉਹ ਉਹਨਾਂ ਨੇ ਆਖਿਆ ਕਿ ਦੋ ਟੋਕ ਆ, ਔਰ ਮੇਰਾ ਇਹ ਬਿਆਨ ਹੈ ਜਿਹੜਾ ਸਟੇਟ ਬਿਆਨ ਆ, ਸਰਕਾਰੀ ਬਿਆਨ ਆ, ਔਰ ਮੇਰੇ ਇਸ ਬਿਆਨ ਦੀ ਹੈ ਜਿਹੜੀ ਉਹ ਕਦ ਕਾਟ ਵੇਖ ਲਈ ਜਾਏ, ਅਸੀਂ ਇਹਦੇ ਵਾਸਤੇ ਬਿਲਕੁਲ ਰੈਡੀ ਹਾਂ ਜੀ। 31 ਦਸੰਬਰ 2025 ਤੱਕ ਪਾਕਿਸਤਾਨ ਨੂੰ 7,62,000 ਪਾਕਿਸਤਾਨੀ ਛੱਡ ਗਏ ਤੇ ਮੌਸਮ ਨਕਵੀ ਹੋਰਾਂ ਦਾ ਆਖਣਾ ਹੈ ਕਿ ਇਨਸਾਨੀ ਸਮਗਲਰਾਂ ਨਾਲ ਕੋਈ ਰਿਆਇਤ ਨਹੀਂ ਕਰਾਂਗੇ। ਹਜੇ ਤੇ ਪ੍ਰਵੀਨ ਜਿਹਨੂੰ ਕਹਿੰਦੇ ਨੇ ਕਿ ਹਵਾਈ ਜਹਾਜ਼ਾਂ ਤੋਂ ਲੋਕਾਂ ਨੂੰ ਆਫਲੋਡ ਕੀਤਾ ਗਿਆ। ਜੇ ਉਹ ਨਾ ਹੁੰਦੇ, ਜੇ ਲੋਕਾਂ ਨੂੰ ਥੋੜੀ ਜਿਹੀ ਆਜ਼ਾਦੀ ਹੁੰਦੀ, ਜੇ ਲੋਕ ਇਦਾਂ ਡਰ ਕੇ ਜ਼ਰਾ ਘੁੱਟਣਾ ਪਨਾ ਹੁੰਦੇ ਔਰ ਬਾਹਰ ਜਾਣ ਵਾਸਤੇ ਕਮ ਸੇ ਕਮ ਬਾਹਰ ਜਾਣ ਦੀ, ਮੁਲਕ ਛੱਡਣ ਦੀ ਆਜ਼ਾਦੀ ਤੇ ਹੁੰਦੀ, ਤੇ ਇਹ ਗਿਣਤੀ ਮੈਂ ਕਹਿੰਦਾ ਕਿਤੇ ਬਹੁਤੀ ਹੋਣੀ ਹੈ। ਗੋ ਕਿ ਇਹ ਪਾਕਿਸਤਾਨ ਦੀ ਤਾਰੀਖ 'ਚ ਸਭ ਤੋਂ ਵੱਡੀ ਮਹਾਜਰਤ ਹੈ। ਜਵਾਨ ਪੀੜ੍ਹੀ ਜਿਹੜੇ ਐਕਸਪਰਟ ਨੇ, ਜਿਹੜੇ ਡਿਗਰੀ ਹੋਲਡਰ ਨੇ, ਪੜ੍ਹੇ ਲਿਖੇ ਕੁੜਲੀਆਂ ਮੁੰਡੇ ਨੇ, ਉਹਨਾਂ ਵੱਲੋਂ ਪਾਕਿਸਤਾਨ ਛੱਡਣ ਦੀ ਹਜੇ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ। ਇਹ 7,62,000 ਤੋਂ ਵੱਧ ਜਿਹੜੇ ਤੁਸੀਂ ਦੱਸੇ, ਮੈਂ ਆંકੜੇ ਕੁਝ ਦੱਸਾਂ ਪ੍ਰਵੀਨ, ਇਹਨਾਂ 'ਚ 18,000 ਐਸੇ ਨੇ ਜਿਹੜੇ ਐਮਫਿਲ ਜਾਂ PhD ਨੇ। 18,000 ਤੋਂ ਵੱਧ ਆਲਾ ਤਾਲੀਮ ਯਾਫਤਾ ਨੇ ਜਿਹੜੇ। ਇਹਨਾਂ 'ਚ 3,795 ਤੇ ਸਿਰਫ ਡਾਕਟਰ ਨੇ ਨਾ, ਕੁਆਲੀਫਾਈਂਗ ਡਾਕਟਰ ਨੇ। 5,946 ਯਾਨੀ ਲਗਭਗ 6,000 ਨੇ ਜਿਹੜੇ ਇਹ ਇੰਜੀਨੀਅਰ ਨੇ, ਜਦ ਕਿ 6,000 ਦੇ ਲਾਗੇ ਚੱਗੇ ਯਾਨੀ 5,659 ਨੇ ਜਿਹੜੇ ਇਹ ਅਕਾਊਂਟੈਂਟ ਨੇ, ਔਰ 11,000 ਮੈਨੇਜਰ ਨੇ। ਨਰਸਾਂ ਦੀ ਗਿਣਤੀ ਇਸ ਤੋਂ ਅੱਡ। ਮਤਲਬ ਕਿ ਇਸ ਵੇਲੇ ਤੇ ਉਹ ਜਿਹੜਾ ਹੁੰਦਾ ਸੀ ਨਾ ਪਾਕਿਸਤਾਨ ਸੇ ਜ਼ਿੰਦਾ ਭਾਗ, ਇਹ ਇੱਕ ਸ਼ਰਾਰੇ ਦੇ ਤੌਰ ਤੇ, ਚੁਟਕਲੇ ਦੇ ਤੌਰ ਤੇ ਕਿਹਾ ਜਾਂਦਾ, ਪਰ ਜਿਹੜੇ ਹਾਲਾਤ ਬਣੇ ਪਏ ਨੇ ਇਹ ਇਹੋ ਹੀ ਨੇ। ਰੋਜ਼ਗਾਰ ਉਸ ਮੁਲਕ 'ਚ ਨਹੀਂ, ਇਨਸਾਫ ਉਸ ਮੁਲਕ 'ਚ ਨਹੀਂ, ਬੋਲਣ ਦੀ ਆਜ਼ਾਦੀ ਉਸ ਮੁਲਕ 'ਚ ਨਹੀਂ। ਲੋਕ ਜੇ ਬੋਲਦੇ ਨੇ ਤੇ ਉਹਨਾਂ ਦੇ ਉੱਤੇ ਝੂਠੇ ਪਰਚੇ ਨੇ। ਸੋ ਰੋਟੀ ਖਾਣ ਦੇ ਮਾਮਲੇ ਦੇ ਉੱਤੇ ਕਿਹੜੀ ਸ਼ੈ ਦੇ ਉੱਤੇ ਕਿੰਨਾ ਟੈਕਸ ਲੱਗਿਆ, ਉਹ ਚੈਲੰਜ ਨਹੀਂ, ਉਹਦੇ ਤੇ ਤੁਹਾਨੂੰ ਕੋਈ ਜਵਾਬ ਦੇ ਨਹੀਂ ਹੈ। ਲੋਕੀ ਹੁਣ ਮੁਲਕ ਛੱਡ ਕੇ ਜਾਣ ਡੇ ਨੇ, ਜਦੋਂ ਵੱਡੀ ਗਿਣਤੀ 'ਚ ਜਾਣ ਡੇ ਨੇ ਤੇ ਫਿਰ ਵੇਖ ਲੋ ਕਿ ਜੂਨ ਤੋਂ ਅੱਜ ਤੱਕ ਆਫਲੋਡ ਕਰਨ ਦੀਆਂ ਕਿੰਨੀਆਂ ਰਿਪੋਰਟਾਂ ਸਾਹਮਣੇ ਆਈਆਂ ਕਿ ਜਿਨ੍ਹਾਂ ਕੋਲ ਲੀਗਲ ਕਾਗਜ਼ ਸਨ ਉਹਨਾਂ ਨੂੰ ਵੀ ਇਹਨਾਂ ਨੇ ਆਫਲੋਡ ਕੀਤਾ। ਸੋ ਲੋਕ ਹੁਣ ਕਹਿ ਲਵੋ ਕਿ ਆਪਣੀ ਜ਼ਿੰਦਗੀ, ਆਪਣੀ ਹਯਾਤੀ ਦੀ ਜੰਗ ਆ ਜਿਹੜੀ ਉਹ ਲੜਨ ਦੇ ਨੇ, ਨਿਜ਼ਾਮ ਤੋਂ ਮਾਯੂਸ ਹੋ ਚੁੱਕੇ ਨੇ। ਜਿਹੜੀ ਗੱਲ ਤੁਸੀਂ ਫੈਡਰਲ ਮਿਨਿਸਟਰ ਮੌਸਮ ਨਕਵੀ ਹੋਣਾ ਲੋ ਕਹੀ, ਐਸੇ ਲੋਕ, ਐਸੇ ਸਹੂਲਤਕਾਰ ਜਿਹੜੇ ਵੀਜ਼ੇ ਲੋਕਾਂ ਦੇ ਲਵਾਉਂਦੇ ਨੇ ਉਮਰੇ ਦੀ ਆੜ 'ਚ, ਜ਼ਿਆਰਤਾਂ ਦੀ ਆੜ 'ਚ, ਦੰਕੀ ਲਾ ਕੇ ਯੂਰਪ ਜਾਣ ਵਾਲੇ, ਏਜੰਟਾਂ ਦੇ ਹੱਥੇ ਚੜਨ ਵਾਲੇ, ਫਿਰ ਇਹ ਜਿਹੜੇ ਅਰਬ ਮੁਲਕਾਂ 'ਚ ਜਾ ਕੇ ਜ਼ਿਆਰਤਾਂ ਤੇ ਜਾ ਕੇ ਉੱਥੇ ਮੰਗਦੇ ਨੇ, ਫਕੀਰ ਬਣ ਜਾਂਦੇ ਨੇ, ਮੁਲਕ ਦੀ ਬਦਨਾਮੀ ਦਾ ਸਬਬ ਬਣਦੇ ਨੇ। ਇਹਨਾਂ ਨੇ ਬਣਾਇਆ ਬੁਨਿਆਦ ਕਿ ਜੀ ਇਹੋ ਜਿਹੇ ਲੋਕ। ਪ੍ਰਵੀਨ ਗੱਲ ਇਹ ਹੈ ਕਿ ਇਸ ਭੈੜੇ ਕੰਮ ਨੂੰ ਲੈ ਕੇ ਤੁਸੀਂ ਬਾਕੀ ਜਿਹੜਾ ਧੱਕਾ ਕਰਨ ਦੇ ਜੀ ਉਹ ਯਾਨੀ ਇੱਕ ਬੁਰੇ ਕੰਮ ਦੀ ਆੜ ਦੇ ਵਿੱਚ ਚੰਗੇ ਨੇ ਜਿਹੜੇ ਉਹਨਾਂ ਦੀ ਵੀ ਨਿੰਦਿਆ ਕੀਤੀ ਜਾ ਰਹੀ ਹੈ। ਉਹਦੇ 'ਚ ਇਹਨਾਂ ਨੇ ਆਖਿਆ ਕਿ ਜੀ ਕ੍ਰੈਕਡਾਊਨ ਅਸੀਂ ਕੀਤਾ ਹੈ ਔਰ ਇਹਦੇ ਵਿੱਚ ਕੋਈ ਢਿੱਲ ਨਹੀਂ ਛੱਡਾਂਗੇ, ਔਰ ਇਨਸਾਨੀ ਸਮਗਲਰ ਨੇ ਜਿਹੜੇ ਉਹਨਾਂ ਦੇ ਨਾਲ ਸਖਤੀ ਨਾਲ ਨਿਭੜਾਂਗੇ। ਠੀਕ ਹੈ, ਨਿਬੜੋ, ਜ਼ਰੂਰ ਨਿਬੜੋ। ਮੈਂ ਜਦੋਂ ਪਹਿਲੀ ਖਬਰ ਆਈ ਸੀਗੀ ਕਸ਼ਤੀ ਉਲਟੀ ਸੀਗੀ ਲੀਬੀਆ 'ਚ, ਮੇਰਾ ਖਿਆਲ 63 ਪਾਕਿਸਤਾਨੀ ਉਹਦੇ 'ਚ ਮੋਏ ਸਨ, ਤੇ ਮੈਂ ਇਹ ਕਹਿੰਦਾ ਸਾਂ ਕਿ ਇਹਨਾਂ ਨੇ ਹੁਣ ਭਜਣਾ ਤੇ ਹੈ, ਉੱਥੇ ਰਹਿ ਕੇ ਭੁੱਖੇ ਮਰਨ ਨਾਲੋਂ ਉਹ ਕਹਿੰਦੇ ਨੇ ਕਿ ਚਲੋ ਸ਼ਾਇਦ ਸਮੁੰਦਰ ਪਾਰ ਕਰਕੇ ਕਿਤੇ ਚਲੇ ਜਾਈਏ ਜਿੱਥੇ ਆਪਣਾ ਤੇ ਪਿਛਲਿਆਂ ਦੀ ਰੋਟੀ ਦਾ ਕੋਈ ਆਸਰਾ ਬਣ ਸਕੇ। ਸੋ ਰੋਟੀ ਦੇ ਦੇਣ ਨਹੀਂ ਜਿਹੜੇ ਅਸੀਂ ਕ੍ਰੈਕਡਾਊਨ ਕਰਾਂਗੇ, ਕ੍ਰੈਕਡਾਊਨ ਕਰਕੇ ਕੀ ਆਪ ਹੱਥੀ ਮਾਰਨੇ ਨੇ, ਮਾਮਲਾ ਤੇ ਉਹੀ ਲੱਗਣ ਡਿਆ ਜੀ। ਸੁਣਿਆ ਹੁਣ ਤੁਸੀਂ ਆਪਣਾ ਵਰਤਿਆ ਹੋਇਆ ਪੁਰਾਣਾ ਮੋਬਾਈਲ ਕਿਸੇ ਨੂੰ ਪਾਕਿਸਤਾਨ 'ਚ ਗਿਫਟ ਨਹੀਂ ਕਰ ਸਕਦੇ, ਪਾਕਿਸਤਾਨੀ ਸਰਕਾਰ ਨੇ ਪਾਬੰਦੀ ਲਾ ਦਿੱਤੀ। ਪਿਛਲੀ ਖਬਰ ਦਾ ਹਜੇ ਮੱਥਾ ਨਹੀਂ ਪਿਆ ਪ੍ਰਵੀਨ, ਤੁਸੀਂ ਇੱਕ ਹੋਰ ਪੈਟਰੋਲ ਪਾ ਕੇ ਤੇਲ ਪਾਤਾ ਬਲਦੀ ਦੇ ਉੱਤੇ ਖਬਰ ਦਾ। ਜੀ ਬਿਲਕੁਲ ਇਹ ਆਈ ਹੈ। ਉਦੋਂ ਜਦੋਂ ਕਹਿ ਲਵੋ ਕਿ ਯੂਸਫ ਰਜ਼ਾ ਗਿਲਾਨੀ ਦੇ ਪੁੱਤਰ ਵੱਲੋਂ ਇਹ ਗੱਲ ਛੇੜੀ ਗਈ ਹੈ, ਪਾਰਲੀਮਾਨੀ ਕਮੇਟੀ ਦੇ ਸਾਹਮਣੇ ਰੱਖੀ ਗਈ ਹੈ ਕਿ ਜੀ ਚੰਗਾ ਮੋਬਾਈਲ ਵਰਤਣਾ ਹਰ ਬੰਦੇ ਦਾ ਹੱਕ ਆ, ਔਰ ਚੰਗਾ ਮੋਬਾਈਲ ਹੈ ਜਿਹੜਾ ਇਹ ਅਯਾਸ਼ੀ ਨਹੀਂ। ਪਾਕਿਸਤਾਨ 'ਚ ਇਹਦੇ ਤੇ ਲਗਜ਼ਰੀ ਟੈਕਸ, ਤੁਸੀਂ ਬਾਹਰੋਂ ਜਾ ਕੇ ਵੀ ਮੋਬਾਈਲ ਦਿੰਦੇ ਜੇ, ਇੱਥੋਂ ਤੁਸੀਂ $1,200 ਦਾ ਲਿਆ ਹੈ ਜਿਹੜਾ ਲਗਭਗ ਪਾਕਿਸਤਾਨੀ ਕੋਈ 3.5 ਲੱਖ ਬਣਦਾ ਆ, ਪਾਕਿਸਤਾਨ ਵੜਦੇ ਹੀ ਉਹਦੇ 2.5 ਲੱਖ ਟੈਕਸ ਲੱਗ ਜਾਣਾ ਹੈ। ਉਸ ਤੋਂ ਬਾਅਦ ਬਾਕੀ ਮਾਮਲੇ ਜਿਹੜੀਆਂ ਡਿਊਟੀਆਂ ਨੇ ਉਹ ਇਸ ਤੋਂ ਵੱਖ ਨੇ। ਤੇ ਉਹਨਾਂ ਨੇ ਆਖਿਆ ਕਿ ਲੋਕ ਤੇ ਹੁਣ ਇਸ ਹੱਦ ਤੱਕ ਮਜਬੂਰ ਹੋ ਗਏ ਨੇ ਕਿ ਉਹਨਾਂ ਦੋ ਮੋਬਾਈਲ ਰੱਖੇ ਨੇ, ਇੱਕ ਲੋਕਲ ਤੇ ਇੱਕ PTA ਯਾਨੀ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਦਾ ਅਪਰੂਵ ਮੋਬਾਈਲ, ਉਹਦੇ 'ਚ ਉਹ ਲੋਕਲ ਸਿਮ ਵਰਤਣ ਦੇ ਨੇ, ਤੇ ਇੱਕ ਉਹਨਾਂ ਨੇ WhatsApp ਔਰ ਬਾਕੀ ਸਾਰਿਆਂ ਵਾਸਤੇ ਅੱਛਾ ਆਈਫੋਨ ਰੱਖਿਆ ਹੈ ਜਿਹੜਾ ਨੌਨ ਰਜਿਸਟਰਡ PTA ਆ, ਮਤਲਬ ਕਿ PTA ਤੋਂ ਰਜਿਸਟਰ ਕਰਾਉਣਗੇ ਇਹਨੇ ਟੈਕਸ ਦੇਣੇ ਪੈਣਗੇ, ਤੇ ਜਾਂ ਫਿਰ $1,200-1,300 ਦਾ ਲੈ ਕੇ ਉਹਦੇ ਤੇ ਸਿਰਫ WhatsApp ਚਲਾ ਲੈਣ ਔਰ ਬਾਕੀ ਉਹਦੇ ਫੀਚਰਸ ਨੇ ਜਿਹੜੇ ਉਹ ਚਲਾ ਲੈਣ। ਸੋ ਲੋਕ ਇਹ ਕਰਨ ਦੇ ਨੇ। ਉਹਨਾਂ ਨੇ ਆਖਿਆ ਕਿ ਮੋਬਾਈਲ ਜਿੱਦਾਂ ਪੁਰਾਣੇ ਹੋਣ ਦੇ ਨੇ ਉਹਨਾਂ ਤੇ ਟੈਕਸ ਉਹਨਾਂ ਘਟਣਾ ਚਾਹੀਦਾ। iPhone 7 ਕਦੋਂ ਆਇਆ ਆ, ਉਹਦਾ ਆਉਂਦਿਆਂ ਜਿਹੜਾ ਮੁੱਲ ਸੀਗਾ ਟੈਕਸ ਅੱਜ ਵੀ ਉਹਦੇ ਤੇ ਲਿਆ ਜਾਂਦਾ, ਜਦ ਕਿ iPhone 7 ਪਲੱਸ ਆ ਜਿਹੜਾ ਉਹ ਮੇਰਾ ਖਿਆਲ ਹੈ ਕਿ $50 ਦਾ ਹੁਣ ਕਿਤੇ ਲੱਭ ਜਾਂਦਾ ਹੋਏਗਾ, ਪਰ ਪਾਕਿਸਤਾਨ ਜਾਣਾ ਤੇ ਤੁਸੀਂ ਉਹੀ $500-700 ਦਾ ਜਿਹੜਾ ਟੈਕਸ ਆ ਉਹ ਉਹਦੇ ਤੇ ਦੇਣਾ। ਇਹ ਧੱਕਾ ਆ, ਇਹ ਹਨੇਰ ਜਿਹੜਾ ਲੋਕਾਂ ਨਾਲ ਕੀਤਾ ਜਾ ਰਿਹਾ। ਤੇ ਹੁਣ ਆਖਿਆ ਜਾ ਰਿਹਾ ਕਿ ਜੀ ਪੁਰਾਣੇ ਮੋਬਾਈਲ ਨੇ ਜਿਹੜੇ ਇਹ ਅਸੀਂ ਹੋਣ ਹੀ ਨਹੀਂ ਦੇਣੇ। ਵੇਖੋ ਜੀ ਮੁਲਕ ਦੇ ਅੰਦਰ ਜਿਹੜੀ ਮੋਬਾਈਲ ਦੀ ਮੈਨੂਫੈਕਚਰਿੰਗ ਹੋਣ ਡਈ, ਅਸੀਂ ਚਾਹੁੰਦੇ ਉਹਨੂੰ ਤਰੱਕੀ ਲੱਭੇ, ਬਾਹਰੋਂ ਮੋਬਾਈਲ ਆਉਂਦੇ ਨੇ, ਟੈਕਸ ਦਾ ਬੜਾ ਨੁਕਸਾਨ ਹੁੰਦਾ ਹੈ। ਔਰ ਪ੍ਰਵੀਨ ਇਸ ਬਾਰੇ ਬਾਕਾਇਦਾ ਇੱਕ ਮੋਬਾਈਲ ਐਂਡ ਇਲੈਕਟ੍ਰੋਨਿਕਸ ਡਿਵਾਈਸ ਮੈਨੂਫੈਕਚਰਿੰਗ ਪਾਲਿਸੀ 2026-2033
ਹੂੰ 26 27 28 29 30 31 32 33 7-8 ਸਾਲਾ ਪਾਲਿਸੀ ਬਣਾ ਦਿੱਤੀ ਗਈ ਹੈ ਜਿਹਨੂੰ ਲਾਗੂ ਕਰਨ ਜਾ ਰਹੇ ਨੇ ਔਰ ਉਹਦੀਆਂ ਮਨਜ਼ੂਰੀਆਂ ਸ਼ਮਜ਼ੂਰੀਆਂ ਜਿਹੜੀਆਂ ਉਹ ਅੱਜ ਕੱਲ ਸਰਕਾਰ ਲੈ ਰਹੀ ਹੈ ਤਾਂ ਕਿ ਬਾਹਰੋਂ ਪੁਰਾਣਾ ਮੋਬਾਈਲ ਹੁਣ ਮੈਂ ਲਿਆ ਮੋਬਾਈਲ ਮੈਂ 2 ਮਹੀਨੇ ਵਰਤ ਕੇ ਜਾ ਕੇ ਪਾਕਿਸਤਾਨ ਕਿਸਮ ਦੇ ਦੇਣਾ ਹੈ ਉਹਦੇ ਉੱਤੇ ਹੁਣ ਪਾਬੰਦੀ ਲੱਗ ਰਹੀ ਹੈ ਜੀ। ਕੱਲ ਦੀ ਸਰਬਜੀਤ ਕੌਰ ਤੇ ਅੱਜ ਦੀ ਨੂਰ ਫਾਤਮਾ ਬਾਰੇ ਤਲਾਲ ਚੌਧਰੀ ਹੋਰਾਂ ਦਾ ਕੋਈ ਬਿਆਨ ਸਾਹਮਣੇ ਆਇਆ ਹੈ, ਤੁਹਾਡੇ ਕੋਲ ਕੀ ਜਾਣਕਾਰੀ ਹੈ? ਪ੍ਰਵੀਨ ਪਹਿਲੀ ਜਾਣਕਾਰੀ ਤੇ ਇਹ ਹੈ ਕਿ ਉਹਨੂੰ ਭਾਰਤ ਦੇ ਹਵਾਲੇ ਕਰਨ ਵਾਸਤੇ ਤਿਆਰੀਆਂ ਬਿਲਕੁਲ ਸਨ ਔਰ ਉਸ ਤੋਂ ਬਾਅਦ ਹੁਣ ਇਹ ਕੀਤਾ ਗਿਆ ਕਿ ਉਹਦਾ ਬੰਦਾ ਜਿਹੜਾ ਉਹ ਜੇਲ੍ਹ 'ਚ ਆ ਔਰ ਉਹ ਬੀਬੀ ਹੈ ਜਿਹੜੀ ਉਹਨੂੰ ਦਾਰੁਲ ਅਮਾਨ ਲਾਹੌਰ ਦਾ ਜਿਹੜਾ ਇੱਕ ਸ਼ੈਲਟਰ ਹਾਊਸ ਆ ਉਹਦੇ 'ਚ ਅਪੜਾ ਦਿੱਤਾ ਗਿਆ। ਇਸ ਤੋਂ ਅੱਡ ਦੂਜਾ ਕੰਮ ਇਹ ਹੋਇਆ ਹੈ ਕਿ ਉਸ ਬੀਬੀ ਦੇ ਨਾਲ ਪਾਕਿਸਤਾਨ ਤੋਂ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਤਲਾਲ ਚੌਧਰੀ ਹੋਣੇ ਉਹਨਾਂ ਨੇ ਬਿਆਨ ਦਿੱਤਾ ਕਿ ਜੀ ਇਹ ਬੀਬੀ ਕਿਉਂਕਿ ਆਪਣਾ ਧਰਮ ਬਦਲ ਚੁੱਕੀ ਹੈ ਹੁਣ ਇਹ ਸਿੱਖ ਧਰਮ ਦੀ ਬਜਾਏ ਮੁਸਲਮਾਨ ਧਰਮ ਦੇ ਨਾਲ ਜਾਂ ਮੁਸਲਮ ਧਰਮ ਦੇ ਨਾਲ ਤਾਲੁਕ ਰੱਖਦੀ ਹੈ ਇਹਦੀ ਜਾਨ ਨੂੰ ਉੱਥੇ ਖਤਰਾ ਹੈ ਕੋਈ ਉੱਥੇ ਕਟਰਪੁਣੇ ਦਾ ਸ਼ਿਕਾਰ ਹੋ ਸਕਦੀ ਹੈ ਇਸ ਲਈ ਅਸੀਂ ਇਨਸਾਨੀ ਹਮਦਰਦੀ ਦੇ ਨਾਤੇ ਗੌਰ ਇਹ ਕਰ ਰਹੇ ਹਾਂ ਕਿ ਇਸ ਬੀਬੀ ਨੂੰ ਭਾਰਤ ਵਾਪਸ ਨਾ ਭੇਜਿਆ ਜਾਏ ਔਰ ਇਹ ਪਾਕਿਸਤਾਨ ਹੀ ਰਹਿ ਜਾਏ। ਇਹ ਤਾਜ਼ਾ ਤਰੀਨ ਅਪਡੇਟ ਹੈ ਜੀ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰੀ ਜਾਂਦੀ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ YouTube Instagram ਔਰ TikTok ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਜੇ ਤੁਸੀਂ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਸਾਡੇ ਟੈਲੀਫੋਨ ਨੰਬਰ ਹੈ ਜੀ 408 272 5500 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਨਹੀਂ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।